हाँ जी, सब तो पहले तो जी सारिਆਂ ਨੂੰ अस्सलाम वालेकुम जी। ਕਿਵੇਂ ਆ ਜੀ ਸਾਰੇ ਵੀਰ? ਆਸ ਕਰਦੇ ਆ ਵੀ ਤੁਸੀਂ ਸਾਰੇ ਵਧੀਆ ਹੋਵੋਗੇ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ, ਪੰਜਾਬੀ ਬੈਸਟ ਫਾਰਐਵਰ YouTube ਚੈਨਲ ਤੋਂ। ਤੇ ਅੱਜ ਦੇ ਇਸ ਵਲੌਗ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿਣਾ ਜੀ ਸਤ ਬਿਸਮਿਲ੍ਲਾ। ਜੁੜੇ ਰਹੋ ਅੱਜ ਦੇ ਵਲੌਗ ਦੇ ਨਾਲ। ਜਿੱਦਾਂ ਕਿ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੇ ਗੱਲ ਕੀਤੀ ਸੀਗੀ ਵੀ ਮਿਰਚਾਂ ਨੂੰ ਸਿਉਂਕ ਕਹਿ ਲੋ, ਦੀਮਕ ਕਹਿ ਲੋ, ਉਹ ਲੱਗ ਗਈ ਹੋਈ ਆ। ਤੇ ਫਿਰ ਉਸ ਤੋਂ ਬਾਅਦ ਅਸੀਂ ਇੱਧਰ ਉੱਧਰ ਸਲਾਹਾਂ ਕੀਤੀਆਂ। ਬਸ਼ੀਰ ਨਾਲ ਵੀ ਗੱਲ ਹੋਈ ਸੀਗੀ। ਫਿਰ ਕਈਆਂ ਨੇ ਉਹਦੇ ਵਿੱਚ ਥੱਲੇ ਲਿਖਿਆ ਵੀ ਤੇਜ਼ਾਬ ਨਾ ਪਾਇਓ। ਚਲੋ ਬੜੀ ਮਿਹਰਬਾਨੀ। ਤੇ ਕਈਆਂ ਨੇ ਕਿਹਾ ਵੀ ਕਲੋਰੀ ਦਾ ਤੇ ਫੈਬਰੋਨਿਲ ਦਾ ਵੀ ਕਿਹਾ, ਜਿਹੜੀ ਕਿ ਮੈਂ ਕੀ ਕੀਤਾ ਵੀ ਫੈਬਰੋਨਿਲ ਵੀ ਲੈ ਲਈ ਤੇ ਕਲੋਰੀ ਵੀ ਲੈ ਲਈ। ਦੋਨਾਂ ਨੂੰ ਮਿਕਸ ਕਰਕੇ ਜਿਹੜਾ ਨਾ ਮੈਂ ਪਾ ਰਿਹਾ ਵੀ ਇਹ ਅੱਗੇ ਮਜ਼ੀਦ ਜਿਹੜਾ ਨਾ ਇਹ ਵਾਧਾ ਨਾ ਹੋਵੇ, ਜਿਹੜੀ ਇਹ ਭੈੜੀ ਬਿਮਾਰੀ ਲੱਗੀ ਖੜੀ ਆ। ਤੇ ਉਸ ਦੇ ਵਿੱਚ ਮੈਂ ਥੋੜੀ ਜਿਹੀ ਹੁਣ ਕੀ ਕੀਤਾ ਵੀ ਪਾਣੀ ਤਾਂ ਲੱਗੇ ਹੱਥੀ ਲੱਗਣਾ ਹੀ ਆ, ਵੀ ਥੋੜੀ ਜਿਹੀ ਯੂਰੀਆ ਵੀ ਪਾ ਲਈ ਆ। ਤੇ ਨਾਲ ਮੈਂ ਇੱਕ ਕੈਨ ਜ਼ਾਹਦ ਅੰਟਾਲ ਸਾਹਿਬ ਨੇ ਜੀ, ਇਹ ਫਾਸਫੋਰਸ ਦਾ ਕੈਨ ਆ। ਮੈਂ ਕਿਹਾ ਵੀ ਚਲੋ ਇੱਕ ਕੈਨ ਜਿਹੜਾ ਨਾ ਇਹ ਵੀ ਇਹਦੇ ਵਿੱਚ ਜਿਹੜਾ ਨਾ ਵਿੱਚ ਪਾ ਦਈਏ, ਕਿਉਂਕਿ ਫਿਰ ਪਾਣੀ ਜਿਹੜਾ ਉਹ ਬਾਰ-ਬਾਰ ਲੱਗਦਾ ਕੋਈ ਨਹੀਂ ਹੈਗਾ। ਮਿਰਚ ਨੂੰ ਜ਼ਿਆਦਾ ਪਾਣੀ ਦੀ ਲੋੜ ਕੋਈ ਨਹੀਂ ਹੁੰਦੀ। ਫਿਰ ਇਸ ਵਾਸਤੇ ਮੈਂ ਕਿਹਾ ਵੀ ਚਲੋ ਥੋੜੀ ਬਹੁਤੀ ਜਿਹੜੀ ਖਾਦ ਆ ਨਾ ਉਹ ਵੀ ਇਹਨੂੰ ਚੱਲ ਜੂਗੀ। ਉਸ ਤੋਂ ਪਹਿਲਾਂ ਵੀ ਮੈਂ ਇਹਨੂੰ DAP ਵੀ ਪਾਈ ਆ, ਪਿਛਲੇ ਪਾਣੀ ਤੇ ਵੀ DAP ਪਾਈ ਸੀ, ਉਸ ਤੋਂ ਪਿਛਲੇ ਪਾਣੀ ਤੇ ਵੀ DAP ਪਾਈ ਆ। ਨਾਲ ਥੋੜਾ ਜਿਹੜਾ ਇਹਨੂੰ ਯੂਰੀਆ ਲਾਇਆ, ਜ਼ਿਆਦਾ ਯੂਰੀਆ ਨਹੀਂ ਲਾਇਆ। ਅੱਧੀ ਬੋਰੀ ਇੱਕ ਵਾਰੀ ਲਾਈ ਤੇ ਅੱਧੀ ਬੋਰੀ ਇੱਕ ਵਾਰੀ ਲਾਈ। ਬਾਕੀ ਇਹ ਲੈਣਾ ਦੇਣਾ ਮੁਕੱਦਰਾਂ ਦਾ ਰੇਟ ਹਾਲੇ ਜਿਹੜਾ ਆ ਸ਼ਿਮਲਾ ਮਿਰਚ ਦਾ, ਕੱਲ ਵਾਲੀ ਵੀਡੀਓ 'ਚ ਤੁਹਾਨੂੰ 1400 ਰੁਪਈਆ ਦੱਸਿਆ ਸੀ। ਤੇ ਕੱਲ ਜਿਨ੍ਹਾਂ ਦੀ ਮਿਰਚ ਗਈ ਹੈ ਜੀ ਉਹ ਤਕਰੀਬਨ 150 ਤੇ 1100 ਰੁਪਈਆ ਰੇਟ ਜਿਹੜਾ ਨਾ ਉਹ ਹੋਰ ਥੱਲੇ ਆ ਗਿਆ ਹੋਇਆ ਜੀ ਸ਼ਿਮਲਾ ਦਾ। ਤਾਂ ਬਾਕੀ ਜੀ ਕਿਸਾਨਾਂ ਦੇ ਉੱਤੇ ਅੱਲਾਹ ਪਾਕ ਆਪਣੀ ਰਹਿਮਤ ਕਰੇ। ਜੁੜੇ ਰਹੋ ਸਾਡੇ ਨਾਲ। ਤੇ ਅੱਜ ਤੁਹਾਡੇ ਨਾਲ ਸਾਰੀ ਰੂਟੀਨ ਜਿਹੜੀ ਆ ਅਸੀਂ ਉਹ ਸ਼ੇਅਰ ਕਰਾਂਗੇ। ਬਸ਼ੀਰ ਵੀ ਮੌਜੂਦ ਹੈ। ਜਨਾਬ ਬਸ਼ੀਰ ਸਾਹਿਬ ਕੀ ਹਾਲ ਆ? और जी अल्लाह का करम है, शुक्र है जी। ठीक हो? हाँ जी। बस ठीक है, एक बारी फिर देख लांगे हैं। सही है, दो खत्तियां ਨੂੰ ਛੱਡਿਆ। हाँ, दो नहीं छड़िया। ਚਲੋ ਠੀਕ ਹੈ। ਚਲੋ ਅੱਲਾਹ ਪਾਕ ਰਹਿਮਤ ਕਰੂਗਾ। ਜੁੜੇ ਰਹੋ ਜੀ, ਜੋ ਅੱਜ ਹੋਇਆ ਤੁਹਾਡੇ ਨਾਲ ਉਹਦੀ ਸਾਂਝ ਕਰਾਂਗੇ। ਅੱਛਾ ਨਾ, ਜੇ ਗੱਲ ਕਰੀਏ ਨਾ ਮੌਸਮ ਦੀ, ਤੇ ਮੌਸਮ ਜਿਹੜਾ ਆ ਗਰਮ ਵੀ ਆ ਤੇ ਮਾੜੀ ਹਵਾ ਵੀ ਜਿਹੜੀ ਹੈ ਨਾ ਹੌਲੀ ਹੌਲੀ ਉਹ ਚੱਲ ਰਹੀ ਹੈ। ਇੰਜ ਨਹੀਂ ਹੈਗਾ ਵੀ ਜਿਵੇਂ ਜਿਸਮ ਨੂੰ ਮਹਿਸੂਸ ਹੁੰਦੀ ਹੋਵੇ ਗਰਮੀ। ਇੰਨੀ ਗਰਮੀ ਨਹੀਂ ਹੈਗੀ, ਲੇਕਿਨ ਉਂਝ ਦੇ ਦੇਖਿਆ ਜਾਵੇ ਨਾ ਕਣਕਾਂ ਵਾਸਤੇ ਤਾਂ ਫੇਰ ਇਹ ਦਰਜਾ ਹਰਾਰਤ ਜਿਹੜਾ ਨਾ ਉਹ ਵੱਧਦਾ। ਤੇ ਮੈਂ ਜਿੱਦਾਂ ਕਿ ਪਹਿਲਾਂ ਵੀ ਤੁਹਾਨੂੰ ਇਹ ਗੱਲ ਦੱਸੀ ਆ ਵੀ ਮੇਰੀ ਜਿਹੜੀ ਇਹ ਮੈਂ ਦੋ ਵੈਰਾਈਟੀਆਂ 4 ਟਨਲ ਜਿਹੜੇ ਆ ਨਾ ਉਹ ਮੈਂ ਨੇਚਰ ਦੀ ਰਾਣੀ ਆ ਇੱਕ ਵੈਰਾਈਟੀ ਉਹ ਲਾਈ ਹੋਈ ਆ। ਉਹਨੇ ਹਲੇ ਤੱਕ ਫਰੂਟ ਨਹੀਂ ਲਿਆ। ਤੇ ਜਿਹੜੀ ਆ ਬਿਮਾਰੀ ਆ ਨਾ ਸਿਉਂਕ ਵਾਲੀ, ਇਹ ਵੀ ਉਹਨੂੰ ਲੱਗੀ ਹੋਈ ਆ। ਆ ਦੂਜੀ ਮਿਰਚ ਆ ਦੇਖ ਲਓ ਤੁਸੀਂ, ਆ ਸਾਰੀ ਆ ਜਿਹੜੀ ਮੈਂ ਹਰੀ ਮਿਰਚ ਦੂਸਰੀ ਲਾਈ ਹੋਈ ਆ 154, ਇਹ ਸਾਰੀ ਬਿਲਕੁਲ ਠੀਕ ਆ। ਇਹਦੇ ਕਿਸੇ ਪੌਦੇ ਨੂੰ ਕੋਈ ਬਿਮਾਰੀ ਨਹੀਂ ਹੈਗੀ। ਪਰ ਗੱਲ ਕੀ ਆ ਵੀ ਇਹ ਗੱਲ ਜ਼ਰੂਰਤ ਇਸ ਗੱਲ ਦੀ ਆ ਵੀ ਇਹਨੂੰ ਇਹ ਇਹਤਿਆਤ ਕਰਨੀ ਚਾਹੀਦੀ ਆ ਵੀ ਇਹਨੂੰ ਵੀ ਪਾਣੀ ਤਾਂ ਲਾਣਾ ਚਾਹੀਦਾ ਨਾ। ਇਹ ਨਾ ਹੋਵੇ ਵੀ ਇਹ ਬੜੀ ਨਾਮਰਾਦ ਬਿਮਾਰੀ ਆ ਤੇ ਇਹਦੇ 'ਚ ਨਾ ਬੂਟਾ ਠੀਕ ਹੁੰਦਾ ਦੁਬਾਰਾ, ਉਹ ਇੱਕ ਦਿਨ ਦੇ ਵਿੱਚ ਸੁੱਕਦਾ ਚਲੇ ਜਾਂਦਾ। ਇਸ ਵਾਸਤੇ ਜਿਹੜਾ ਭਾਈ ਇਹ ਪਾਣੀ ਵੀ ਲਾ ਰਹੇ ਆ ਤੇ ਨਾਲ ਦਵਾਈ ਵੀ ਨਾਲ ਮਾੜੀ ਮੋਟੀ ਹੈ ਜਿਹੜਾ ਇਹਦਾ ਚਬਾੜੀ ਚਸਕਾ ਕਰਤਾ ਵੀ ਇਹਨੂੰ ਜਿਹੜਾ ਖਾਦ ਵੀ ਭੋਰਾ ਲੱਗ ਗਈ, ਥੋੜਾ ਜਿਹਾ ਯੂਰੀਆ ਤੇ ਥੋੜੀ ਜਿਹੀ ਫਾਸਫੋਰਸ ਹੈ। ਇਹ ਹਲੇ ਇਹਨੇ ਫੁੱਲ ਚੱਕਣੇ ਹੁਣ ਸ਼ੁਰੂ ਕਰ ਲਏ ਹੋਏ ਆ ਤਕਰੀਬਨ 15-20 ਦਿਨਾਂ ਦੇ ਵਿੱਚ। ਉਮੀਦ ਆ ਵੀ ਜਿਹੜਾ ਨਾ ਇਹਦਾ ਪਹਿਲਾ ਵਾਰਾ ਉਹ ਆਊਗਾ। ਤੇ ਬਾਕੀ ਲੈਣੀ ਦੇਣੀ ਬਰਾਤ ਆ ਜੀ। ਹਾਲਾਤ ਕੋਈ ਨਹੀਂ ਹੈਗੇ, ਹਰ ਪਾਸੇ ਤਾਂ ਜੰਗਾਂ ਛਿੜੀਆਂ ਪਈਆਂ
ਤੇ ਪਾਣੀ ਇਹ 2 ਟੋਟਿਆਂ ਨੂੰ ਬਸ਼ੀਰ ਨੇ ਛੱਡਿਆ ਪਹਿਲਾਂ, ਇਹ 2 ਟੋਟੇ ਹੋ ਲੈਂਦੇ ਆ ਤੇ ਫਿਰ ਅਸੀਂ ਕਿੱਲੇ ਨੂੰ ਪਾਣੀ ਲਾਉਂਦੇ ਆ ਕਿਉਂਕਿ ਪਟੜਾ ਵਾਹਵਾ ਦੂਰ ਆ ਤੇ ਪਾਣੀ ਜਿਹੜਾ ਉਧਰ ਉਹ ਵੀ ਚੈੱਕ ਕਰ ਲਈ ਵੀ ਕਿੰਨਾ ਕਿਲੋ। ਚਲੋ ਚਲੀਏ। ਲੋ ਜੀ ਆਜੋ ਤੁਹਾਨੂੰ ਆਪਣੀ ਕਣਕ ਦੀ ਬਾਈ ਜਿਹੜੀ ਹੈ ਇਹ ਵੀ ਦਿਖਾ ਦਿੰਨੇ ਆ ਵੀ ਇਹ ਕਿੱਦਾਂ ਦੀ ਖਲੋਤੀ ਹੈ। ਹੈਂ ਕਣਕਾਂ ਬਾਈ ਜਿਹੜੀਆਂ ਪਛੇਤੀਆਂ ਨਾ ਉਹਨਾਂ ਦਾ ਤਾਂ ਕੰਮ ਬਾਹਲਾ ਖਰਾਬ ਜਿਹਾ ਹੋਇਆ ਆ। ਲਓ ਜੀ ਆਹ ਆਪਣੀ ਕਣਕ ਆ ਬਗੈਰ DAP ਤੋਂ ਆ ਇਹ ਤੁਹਾਨੂੰ ਬਹੁਤ ਵਾਰੀ ਇਹ ਗੱਲ ਜਿਹੜੀ ਆ ਇਹ ਮੈਂ ਦੱਸੀ ਆ। ਇਹ 2 ਕਨਾਲ ਆ, ਉਹ ਕਿੱਲਾ ਜਿਹੜਾ ਕੀਤਾ ਆ ਉਹ ਅੱਗੇ ਆ। ਹਾਂ ਲਓ ਜੀ ਮਿਰਚਾਂ ਨੂੰ ਪਾਣੀ ਤਾਂ ਲੱਗ ਗਿਆ ਸੀਗਾ, ਉਧਰ ਬਸ਼ੀਰ ਚਲਾ ਗਿਆ ਸੀਗਾ ਫਿਰ ਘਰੇ ਤੇ ਮੈਂ ਫਿਰ ਚੜ ਲਿਆ ਇਧਰ ਚਕਾਲੇ ਨੂੰ ਪਾਣੀ। ਮੈਂ ਕਿਹਾ ਵੀ ਚਲੋ ਜਿਹੜਾ ਨਾ ਇਹਨੂੰ ਵੀ ਪਾਣੀ ਫੇਰ ਦਈਏ, ਗਰਮੀ ਬੜੀ ਆ ਅੱਜ ਕੱਲ ਪੱਠਿਆਂ ਦੀ, ਜੇ ਪੱਠੇ ਰੁਕ ਗਏ ਨਾ ਉਸ ਤੋਂ ਬਾਅਦ ਫਿਰ ਬੜੀ ਤੰਗੀ ਹੋਊਗੀ। ਤੇ ਹੁਣ ਜਿਹੜਾ ਨਾ ਮੇਰਾ ਦਿਲ ਕਰ ਰਿਹਾ ਰੋਜੇ ਵੀ ਬਸ ਅੱਧੇ ਗੁਜ਼ਰ ਗਏ ਹੋਏ ਆ, ਹੁਣ ਅੱਲਾ ਨੇ ਕੀਤਾ ਤੇ ਮੇਰਾ ਦਿਲ ਹੁਣ ਨਹਾਉਣ ਨੂੰ ਆ। ਤੇ ਆਓ ਫਿਰ ਤੇ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਵੀ ਕਿਹੜਾ ਬੰਦਾ ਜਿਹੜਾ ਨਾ ਇਹੋ ਜਿਹਾ ਕੋਈ ਹੋਣਾ ਹੀ ਨਹੀਂ। ਮੇਰਾ ਖਿਆਲ ਆ ਵੀ ਸ਼ਾਇਦ ਕੋਈ ਵੀ ਇਵੇਂ ਦਾ ਪੰਜਾਬੀ ਨਹੀਂ ਹੋਣਾ ਵੀ ਜਿਹੜਾ ਟਿਊਬਵੈੱਲ ਦੇ ਵਿੱਚ ਮੋਟਰ ਦੇ ਉੱਤੇ ਕਿਧਰੇ ਨਾ ਕਿਧਰੇ ਕਦੇ ਨਹਾਤਾ ਨਾ ਹੋਵੇ, ਹੈ ਨਾ। ਆਓ ਨਹਾਈਏ। नजारा आ गया नजारा। हाँ भी मित्रों ना धो के ट्यूबवैल तो ते पानी शानी ला के पट्ठियां नूं भी मिर्चां नूं भी मैं इस वेले उपड़िया जी राणा असलम खान बकार साहब दे डेरे। मैं क्या भी चलो राणा साहब दे नाल भी कोई माड़ी मोटी जिहड़ी आ वो गपशप लाने इत्थे की हो रहा जिहड़ा 100 दिन वाला चैलेंज आ वो कित्थे तक गल पहुंची है वो राणा साहब नाल गल करदे ते राणा साहब दी गां तारा भी कर रही। अस्सलाम वालेकुम जी। हाँ जी राणा साहब की हाल चाल है? हाँ ठीक ठाक। सुस्त जे खड़ोते नहाते नहीं है। नहाते नहीं है? अच्छा तो हुण नहा लो कोई गल नहीं। हाँ बस हुण नहाने हैं। अच्छा और रोज़ां च फिर सौण जागण दा शेड्यूल जेहड़ा ना वो इस डिस्टर्ब ही हुंदा। हाँ रोजा रख के बंदा सो जांदा फिर जेहड़ा लेट उठदा है वो कई वारी ये हुंदा कि वो जदों 12-1 वजे फिर बंदा कहंदा हुण की सौਣਾ किते फिर सुत्ते ही ना रह जाइए। ਹੋਰ ਸੁਣਾਓ ਰਾਣਾ ਸਾਹਿਬ ਇੱਥੇ ਹੁਣ ਕੀ ਹੋ ਰਿਹਾ ਕੀ ਬਣ ਰਿਹਾ ਕਿੱਥੇ ਤੱਕ ਗੱਲ ਪਹੁੰਚੀ ਕਲਮਾਂ ਫੁੱਟੀਆਂ ਕਿ ਨਹੀਂ ਫੁੱਟੀਆਂ ਪਪੂਲਰ ਫੁੱਟੇ ਕਿ ਨਹੀਂ ਫੁੱਟੇ ਮੱਕੀ ਬਾਰਲ ਤੁਹਾਡੀ ਸਪਰਾਊਟ ਤੁਹਾਡੇ ਸਾਜ ਪਹਿਲਾਂ ਸਪਰਾਊਟ ਦਾ ਦੱਸੋ। ਨਹੀਂ ਸਪਰਾਊਟ ਸੀ ਉਹ ਪ੍ਰੋਜੈਕਟ ਜਿਹੜਾ ਨਾ ਫੇਲ ਹੋ ਗਿਆ ਸੀ। ਹਾਂਜੀ ਉਹਨੂੰ ਅਸੀਂ ਖਤਮ ਕਰ ਦਿੱਤਾ। ਨਹੀਂ ਉਹਦੇ ਇੱਧਰ ਆਓ ਨਾ ਜੀ ਉਹਦੀ ਫੇਲੀਅਰ ਦੀਆਂ ਵਜੂਹਾਤਾਂ ਦੱਸੋ। ਫੇਲੀਅਰ ਦੀ 2 ਵਜੂਹਾਤ ਸੀ। ਇੱਕ ਤਾਂ ਉਹਨੂੰ ਨਾ ਪਾਣੀ ਜਿਹੜਾ ਵਾ ਨਾ
ਉਹ ਮਿਸਿੰਗ ਹੋਇਆ ਕਿਉਂਕਿ ਪਾਣੀ ਫਿਰ ਦੂਸਰਾ ਧੁੱਪ 'ਚ ਸੀ ਜਿਹੜੇ ਹੈ ਨਾ। ਨਹੀਂ ਪਾਣੀ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਵੀ ਪਾਣੀ ਇਹਦੇ 'ਚ ਮਾੜਾ ਮੋਟਾ ਹੋਣਾ ਚਾਹੀਦਾ। ਨਹੀਂ ਉਂਝ ਨਹੀਂ ਪਾਣੀ ਲੱਗਣਾ ਸ਼ਾਵਰ ਨਾਲ ਹੀ ਹੁੰਦਾ ਵਾ, ਲੇਕਿਨ ਉਹ ਹਰ 3-4 ਘੰਟੇ ਤੋਂ ਬਾਅਦ ਲੱਗਣਾ ਚਾਹੀਦਾ। ਉਹਦੇ 'ਚ ਵਿੱਚ 2 ਦਿਨ ਐਸੇ ਸੀ ਕਿ ਉਹ ਪਾਣੀ ਲੱਗਿਆ ਹੀ ਨਹੀਂ ਉਹਨੂੰ। ਉਹ ਇਸ ਕਰਕੇ ਫਿਰ ਜਿਹੜਾ ਨਾ ਖੁਸ਼ਕ ਹੋ ਗਏ। ਅੱਛਾ ਹਾਂ ਆ ਜੀ ਅੰਗੂਰਾਂ ਦੀਆਂ ਕਲਮਾਂ ਇਹ ਤਾਂ ਹਲੇ ਲੇਟ ਫੁੱਟਣਗੀਆਂ। ਇਹ ਲੇਟ ਫੁੱਟਣਗੀਆਂ। ਤੇ ਆ ਵੱਡੇ ਪਪੂਲਰਾਂ 'ਚੋਂ ਕੋਈ ਵੱਡੇ ਪਾਪੂਲਰਾਂ 'ਚੋਂ ਸੀ ਉਹ ਆ ਵੀ ਫੁੱਟ ਰਿਹਾ ਜੀ ਮਾਸ਼ਾਅੱਲਾ। ਲਓ ਜੀ ਦੂਰ ਜਾਣ ਦੀ ਲੋੜ ਹੀ ਨਹੀਂ ਰਾਣਾ ਸਾਹਿਬ। ਲਓ ਜੀ ਆ ਦੇਖੋ ਜੀ ਆਹ ਹਰਾ ਇੱਕ ਜਿਹੜਾ ਨਾ ਉਹ ਨਿਕਲਣ ਲੱਗ ਗਿਆ। ਇਹ ਦੇਖੋ ਇਹ ਜੀ ਫੁੱਟ ਜਾਣੇ ਇਨਸ਼ਾਅੱਲਾ ਸਾਰੇ ਹੀ। ਹੈਂ ਬਾਹਰ ਆ ਬੀਜ ਲਾਏ ਸੀ ਕੁਛ ਤੀਸਰੇ ਪੱਤੇ ਤੇ ਆ ਗਏ ਆ। ਹਾਂਜੀ ਬਾਕੀ ਆ ਮੱਕੀ ਤਾਂ ਆਹ ਚਲੋ ਇੱਧਰ ਮੱਕੀ ਤੁਹਾਡੀ ਇਹ ਤੁਹਾਡਾ ਜ਼ੇਨ ਇਹ ਆ ਵੀ ਇਹਦੇ 'ਚ ਵੀ ਮੱਕੀ ਲਾ ਰਹੇ ਸੀ ਤੁਸੀਂ। ਅਸੀਂ ਕਿਹਾ ਕਿ ਕੋਈ ਗ੍ਰੀਨਰੀ ਜੀ ਹੋ ਜਾਏ ਕਿਉਂਕਿ ਆ ਬਾਕੀ ਫਸਲ ਹਲੇ ਖਾੜ ਪਛਾੜ ਜੇ ਵਾਲਾ ਨਾ ਉਹ ਅਗਰ ਤੁਹਾਨੂੰ ਦੂਰ ਨਜ਼ਰ ਆਏ ਨਾ ਉੱਥੇ ਦੀਵਾਰ ਸੀ ਉਹ ਅਸੀਂ ਢਾਈ ਆ। ਅੱਛਾ ਤੇ ਉਹ ਜਗ੍ਹਾ ਜਿਹੜੀ ਹੈ ਨਾ ਉੱਥੇ ਕੋਈ 15 ਕੁ ਮਰਲੇ ਜਗ੍ਹਾ ਕੁਝ ਪਾਪੂਲਰ ਸੀ, ਕੁਝ ਉੱਥੇ ਇੱਕ ਕਮਰਾ ਹੁੰਦਾ ਸੀ। ਉਹ 15 ਕੁ ਮਰਲੇ ਵੀ ਹੁਣ ਜਿਹੜੇ ਆ ਨਾ ਨਹੀਂ ਉਹ ਕਿੱਥੇ ਢਾਈ ਆ ਅੰਦਰ ਨੂੰ ਕਰਕੇ ਆ ਉਹ ਜਿੱਥੇ ਮਕਾਨ ਨਹੀਂ ਨਜ਼ਰ ਆ ਰਿਹਾ ਉਹਦੇ ਨਾਲ ਇੱਥੇ ਉਹਦੇ ਨਾਲ ਉੱਥੇ ਦੀਵਾਰ ਸੀ ਇੱਕ ਆ ਜਿੱਥੇ ਆ ਨਜ਼ਰ ਆ ਦੋਨਾਂ ਮਕਾਨਾਂ ਦੇ ਦਰਮਿਆਨ 'ਚ ਜਿਹੜੀ ਜਗ੍ਹਾ ਵਾ ਉੱਥੇ ਵੀ ਦੀਵਾਰ ਸੀ। ਉਹ ਦੀਵਾਰ ਢਾਈ ਆ ਪਿਛਲੇ। ਨਹੀਂ ਇੰਜ ਕਰਕੇ ਉਂਝ ਲਾਈਨ ਸਿੱਧੀ ਹੋਈ ਹੈ। ਹਾਂ ਤੋੜ ਸੀ ਨਾ ਤੇ ਉਹ ਕੋਈ 15 ਕੁ ਮਰਲੇ ਉੱਥੇ ਜਗ੍ਹਾ ਨਿਕਲੀ ਆ ਹੁਣ। ਅੱਛਾ ਹਾਂ ਚਲੋ ਜੀ 15 ਮਰਲੇ ਹੋਰ ਜਗ੍ਹਾ ਨਿਕਲਿਆ ਜੀ ਰਾਣਾ ਸਾਹਿਬ ਦੀ। ਹੈ ਠੀਕ ਹੈਗਾ। ਤੇ ਹੋਰ ਰਾਣਾ ਸਾਹਿਬ ਹੋਰ ਕੋਈ ਬਾਹਰ ਮੈਂ ਦੇਖਿਆ ਜਦੋਂ ਮੈਂ ਆਇਆ ਖਾਲੀਆਂ ਬਣੀਆਂ ਪਈਆਂ ਫਿੱਟ ਹੈ ਇੱਧਰ ਨੂੰ ਵੀ ਖਾਲੀ ਇੱਧਰ ਨੂੰ ਵੀ ਖਾਲੀ। ਉਹ ਹੁਣ ਉੱਥੇ ਕੀ ਉੱਥੇ ਕੱਦੂ ਨਾ ਲਾ ਦਿਓ। ਨਹੀਂ ਕੱਦੂ ਨਹੀਂ ਲਾਉਂਦੇ। ਉਹ ਤੇ ਇੱਥੇ ਨਾ ਲਾਵਾਂਗੇ ਪੌਦੇ ਨੇ ਜਿਹੜੇ ਸਿੱਧੇ ਤੇ ਖੂਬਸੂਰਤ ਜਿਸ ਤਰ੍ਹਾਂ ਸਰੂ ਮੋਰ ਪੰਖ ਵਗੈਰਾ ਨਾ। ਆਹ ਦੇਖੋ ਜੀ ਆਹ ਖਾਲੀਆਂ ਬਣ ਗਈਆਂ ਜੀ ਆ ਨਵੀਆਂ। ਇੱਧਰ ਵੀ ਇਹ ਖਾਲੀ ਬਣ ਗਈ ਕਿਉਂਕਿ ਇੱਥੇ ਹਲੇ ਕੁਛ ਦਿਨ ਨਾ ਇਹਨੂੰ ਪਾਣੀ ਲਾਉਂਦੇ ਆ ਇਹ ਰਵਾਂ ਹੋ ਜਾਂਦੀਆਂ ਨਾ ਨਾਲੇ ਫਿਰ ਬਰਾਬਰ ਜੀ ਹੋ ਜਾਏਗੀ। ਆ ਟਰੈਕਟਰ ਵਾਲੀ ਜਗ੍ਹਾ ਛੱਡ ਲਿਓ ਜੀ। ਹਾਂ ਨਹੀਂ ਟਰੈਕਟਰ ਵਾਲੀ ਤਾਂ ਜਗ੍ਹਾ ਛੱਡੀ ਹੋਈ ਆ। ਤੇ ਬਾਕੀ ਜਿਹੜਾ ਨਾ ਇੱਥੇ ਇਹ ਜਿਹੜੇ ਸਿੱਧੇ ਜਿਹੇ ਪੌਦੇ ਜਿਹੜੇ ਆ ਖੂਬਸੂਰਤ ਜਿਹੜੇ ਪੌਦੇ ਲੰਮੇ ਜਿਹੜੇ ਉਤਰ ਗਏ ਯਾਨੀ ਕਿ ਇੱਥੋਂ ਤੁਹਾਡੀ ਸਲਾਹ ਵੀ ਉਹ ਉੱਥੇ ਤੱਕ ਇੰਜ ਕਰਕੇ ਨਾ ਉਹ ਫਿਰ ਅਗਾ ਖਾਲੀ ਇੰਜ ਕਰਕੇ ਕਿਉਂ ਨਹੀਂ ਉਹ ਸਿਰਫ ਨਾ ਸਾਨੂੰ ਇੱਕ ਬੰਦੇ ਨੇ ਉਹ ਸਾਹਮਣੇ ਵਰਕਸ਼ਾਪ ਵਾਲੇ ਆ ਨਾ ਔਰ ਉਹ ਪਹਿਲੇ ਖੜੀਆਂ ਕਰਦੇ ਸੀ ਇੱਥੇ ਤੇ ਉਹਨਾਂ ਨੇ ਕਿਹਾ ਕਿ ਚਾਪਰ ਆ ਨਾ ਸਾਡੇ ਕੋਲ ਰਿਪੇਅਰ ਲਈ ਆਣਾ ਵਾ ਤੇ ਉਹ ਸਾਨੂੰ ਨਾ ਜਗ੍ਹਾ ਕੁਛ ਦੇ ਦਿਓ ਖੜੀ ਕਰਨ ਲਈ। ਮੈਂ ਕਿਹਾ ਚਲੋ ਹੁਣ ਉਹਨਾਂ ਦਾ ਵੀ ਰੁਜ਼ਗਾਰ ਆ ਚਲੋ ਅਸੀਂ ਕੋਈ ਮਹੀਨਾ ਇਹ ਕਿਉਂਕਿ ਵਾਢੀਆਂ ਤੱਕ 30-40 ਦਿਨ ਹੈ ਆ ਉਹ ਉਸ ਤੋਂ ਬਾਅਦ ਫਿਰ ਉਹਨੂੰ ਕਰ ਲਾਂਗੇ। ਇਹਨੂੰ ਰਹਿਣਾ ਸਰ ਬਰਾਬਰ ਕਰਾਓ। ਨਹੀਂ ਇਹਨੂੰ ਬਰਾਬਰ ਕਰਦੇ ਆ। ਇਹ ਹਲੇ ਇਹ ਜਗ੍ਹਾ ਬਹੁਤ ਸਖਤ ਸੀ ਹੈ ਤੇ ਇਹਨੂੰ ਹਲੇ ਸਿਰਫ ਇਹਨੂੰ ਚੌੜਾ ਵੀ ਕਰਨਾ ਵਾ। ਤੇ ਹਾਂ ਇੱਧਰ ਦੇਖੋ ਆਓ ਦੇਖੋ ਪਿਛਲੇ ਪਾਸੇ ਹਾਂ ਨਹੀਂ ਪਪੂਲਰ ਫੁੱਟਣ ਅੱਗੇ ਜੀ ਤੁਹਾਡੀ ਗੱਲ ਉਹ ਮੰਨ ਗਏ ਅਸੀਂ। ਆਹ ਦੇਖੋ ਤੁਸੀਂ ਬਹੁਤ ਸਾਰੇ ਦੋਸਤ ਸੀਗੇ ਜਿਹੜੇ ਕਹਿੰਦੇ ਸੀ ਕਿ ਪਪੂਲਰ ਫੁੱਟਣੇ ਨਹੀਂ ਹੈਗੇ ਰਾਣਾ ਸਾਹਿਬ ਗਲਤ ਕਰਦੇ ਆ ਕਿ ਉਹ ਜਿਹੜਾ ਆ ਦੇਖ ਲਓ ਵੀ ਪਪੂਲਰ ਫੁੱਟਣੇ ਸ਼ੁਰੂ ਹੋ ਗਏ ਹੁਣ ਇੱਕ ਕਰਕੇ ਤੇ ਇਦਾਂ ਹੀ ਆ ਇੱਕ ਆ ਫਿਰ ਦੋ ਆ ਇੱਧਰ ਵੀ 2 ਫੁੱਟੇ ਤਾਂ ਪਹਿਲਾਂ ਦਿਖਾਏ ਵੀ ਹੋਏ ਆ ਜੀ। ਆਹ ਤੀਜਾ ਇੱਕ ਹੋਰ ਨਵਾਂ ਜਨਾਬ ਜੀ ਉਹ ਪਹਿਲਾਂ ਉਹ ਦੇਖੋ ਤੁਸੀਂ ਵੀ ਉਹ ਕਿੰਨਾ ਹੋ ਗਿਆ ਤੇ ਆਹ ਦੇਖੋ ਸਾਲਾ ਜਿਹੜਾ ਵਾ ਹਾਂ ਇਹ ਸਾਰਾ ਜਿਹੜਾ ਵਾ ਨਾ ਹੋ ਜਾਏਗਾ। ਆਹ ਜਗ੍ਹਾ ਜਿਹੜੀ ਆ ਇਹ ਵੀ ਇੱਕ ਹੁੰਦਾ ਵਾ ਸਾਡੇ ਨਾ ਹਰ ਦੂਸਰੇ ਤੀਸਰੇ ਜ਼ਿਮੀਂਦਾਰ ਕੋਲ ਕੋਈ 10 ਮਰਲੇ ਕਨਾਲ ਜਗ੍ਹਾ ਨਾ ਐਸੀ ਪਈ ਹੁੰਦੀ ਹੈ ਜਿਹੜੀ ਕਿ ਨਾ ਅਸੀਂ ਸਾਲਾਂ ਤੋਂ ਹੀ ਨਾ ਬਸ ਪਈ ਜੇ ਕਿਤੇ ਟਿੱਬਾ ਲੱਗਾ ਹੈ ਨਾ ਤੂੰ ਦੇਖਿਆ ਹੋਣਾ ਕਿ ਜਦੋਂ ਕਰਾ ਕੇ ਨੀਵੇਂ ਕਰਦੇ ਨੇ ਟਿੱਬੇ ਲਾ ਲੈਂਦੇ ਉਹ ਟਿੱਬਾ ਪਿਆ ਵਾ ਬਸ ਉੱਥੇ ਫਿਰ ਜੋ ਯਾਨੀ ਕਿ ਖੁੱਡਾਂ ਤੇ ਅੜਾ ਹਿਸਾਬ ਕਿਤਾਬ ਤੇ ਉਹ ਫਿਰ ਕਰਦੇ ਹੀ ਨਹੀਂ ਉਸਨੂੰ। ਇਹ ਸਾਡੇ ਵੀ ਅਸੀਂ ਵੀ ਬਹੁਤ ਨਾਹਲੀ ਦਿਖਾਈ ਹੈ 10 ਸਾਲ ਤੋਂ ਤਕਰੀਬਨ ਚੀਜ਼ਾਂ ਨਾ ਇਸ ਤਰ੍ਹਾਂ ਹੀ। ਹੁਣ ਇਹ ਹੈ ਕਿ ਅਸੀਂ ਆਪਣੀ ਸਾਰੀ ਜਗ੍ਹਾ ਜਿਹੜੀ ਹੈ ਨਾ ਇਹਨੂੰ ਸਾਰੀ ਨੂੰ ਇਸਤੇਮਾਲ 'ਚ ਜਿਹੜਾ ਨਾ ਲਿਆਵਾਂਗੇ। ਤੇ ਬਾਕੀ ਕਲਮਾਂ ਗੁਲਾਬ ਦੀਆਂ ਵੀ ਫੁੱਟਣੀਆਂ ਸ਼ੁਰੂ ਹੋ ਗਈਆਂ ਵਾ। ਚਲੋ ਠੀਕ ਹੋ ਗਿਆ ਕੋਈ ਨਹੀਂ। ਉਹ ਵੀ ਬਾਕੀ ਪੱਠੇ ਸਾਡੇ ਹੋ ਗਿਆ ਇਹ ਆ ਜਿਹੜੇ ਜਿਨ੍ਹਾਂ 'ਚ ਅਸੀਂ ਕੱਦੂ ਲਾਏ ਆ। ਹੁਣ ਬਹੁਤੇ ਸਾਰੇ ਬੰਦੇ ਇਹੀ ਕਹਿੰਦੇ ਜੀ ਇਹ ਹੁਣ ਤੁਸੀਂ ਵਿੱਚ ਖਾਲੀਆਂ ਮਾਰ ਦਿੱਤੀਆਂ ਇਹ ਪੱਠੇ ਨਹੀਂ ਉੱਗਣਗੇ। ਨਹੀਂ ਪੱਠੇ ਤਾਂ ਉੱਗੇ ਹੋਣੇ ਸੀ ਨਾ ਪੱਠੇ
ਪੱਠੇ ਨਹੀਂ ਰੁਕਣੇ ਸੀਗੇ ਅਸਲ ਤਾਂ ਹੁਣ ਅੱਗੇ ਦੇਖੋ ਨਾ ਕੱਦੂ ਕਿੱਧਰ ਟੁਰਨਗੇ ਗੱਲ ਤਾਂ ਇਹ ਹੈਗੀ ਆ ਚਲੋ ਇਹ ਵੀ ਹੋ ਸਕਦਾ ਛੋਟੇ ਛੋਟੇ ਪੱਠੇ ਖਿਲਾ ਲਿਓ ਤੁਸੀਂ ਇਹ ਵੀ ਹੋ ਕੋਈ ਨਹੀਂ ਅੱਡ ਜਿਹੜਾ ਨਾ ਹੈਂ? ਕਿਉਂਕਿ ਕਣਕਾਂ 'ਚ ਰਹਿ ਗਏ 40 ਦਿਨ ਹੈ ਸਭ ਤੋਂ ਵੱਡਾ ਇਸ਼ੂ ਜਿਹੜਾ ਵਾ ਨਾ ਇਹ ਹੈ 40 ਦਿਨਾਂ ਦਾ ਹਲੇ ਸਾਡੇ ਕੋਲ 15 ਕੁ ਦਿਨਾਂ ਦਾ ਕਮਾਲ ਹੈ ਹੈਂ? ਉਸ ਤੋਂ ਬਾਅਦ ਯਾਨੀ ਕਿ ਜਿਹੜਾ ਨਾ 25 ਕੁ ਦਿਨ ਜਿਹੜੇ ਆ ਨਾ ਉਹ ਰਹਿ ਜਾਣਗੇ ਤੂੜੀ ਆਉਣ ਤੱਕ ਜਦੋਂ ਤੱਕ ਤੂੜੀ ਨਹੀਂ ਨਾ ਆਉਂਦੀ ਹੈ ਉਦੋਂ ਤੱਕ ਕਾਫੀ ਸੀਰੀਅਸ ਇਸ਼ੂ ਹੈ ਚਲੋ ਕੋਈ ਗੱਲ ਨਹੀਂ ਆ ਦੇਖੋ ਟਾਲੀਆਂ ਹੁਣ ਉਹ ਦੇਖੋ ਸਾਹਮਣੇ ਇੰਜ ਲੱਗ ਰਹੀ ਸੀ ਟਾਲੀ ਆ ਨਹੀਂ ਹੁਣ ਟਾਲੀਆਂ ਇਹ ਤਾਂ ਮੌਸਮ ਆ ਨਾ ਜੀ ਹੁਣ ਬਿਲਕੁਲ ਹਾਂ ਟਾਲੀਆਂ ਤਾਂ ਜੀ ਹੁਣ ਅੱਜ ਹਾਂ ਬਈ ਆ ਕਮਾਦ ਪਿਆ ਜੀ ਹੈਂ ਆ ਜੀ ਰਾਣਾ ਸਾਹਿਬ ਨੇ ਜਿਹੜਾ ਆਪਣਾ ਪੁਰਾਣਾ ਕੋਠਾ ਸੀਗਾ ਉਹਦਾ ਸਾਹਮਣੇ ਵਾਲਾ ਤੁਹਾਨੂੰ ਦੱਸਿਆ ਸੀ ਉਦਣਾ ਹੁਣ ਇੱਥੇ ਆ ਜਗ੍ਹਾ ਬਣ ਜੂਗੀ ਇਹਨੂੰ ਪੱਧਰ ਕਰਕੇ ਨਾ ਸੋਹਣੀ ਬਣਾ ਕੇ ਹੈ ਤੇ ਇੱਥੇ ਬਹਿਣ ਨੂੰ ਇਹ ਚਲੋ ਇਹਦੇ ਫਿਰ ਨਾਲ ਕੰਧ ਜੀ ਵੀ ਕਰਨੀ ਪਊਗੀ ਕੋਈ ਮਾੜੀ ਮੋਟੀ ਛੋਟੀ ਜੀ ਕਰਾਂਗੇ ਕੋਈ 1.5 ਫੁੱਟ ਦੀ ਨਾ ਕੰਧੜੀ ਤੇ ਉਹਦਾ ਹਾਲੇ ਉਹ ਕੱਚੀਆਂ ਇੱਟਾਂ ਦਾ ਨਾ ਇੱਥੇ ਹੀ ਬਣਾਵਾਂਗੇ ਕੱਚੀਆਂ ਇੱਟਾਂ ਇਹਦੇ ਫਿਰ ਵਾਰ ਦਵਾ ਕੇ ਨਾ ਫਿਰ ਉਹਦਾ ਕਰਦੇ ਆ ਬਾਕੀ ਹਲੇ ਦੀਵਾਰਾਂ ਉੱਚੀ ਕਰਨੀਆਂ ਵਾ ਉਹ ਵੀ ਇੱਟਾਂ ਜਿਹੜੀਆਂ ਨਾ ਉਹ ਹੁਣ ਭੱਠਾ ਜਿਹੜਾ ਵਾ ਨਾ ਚਾਲੂ ਹੋ ਗਿਆ ਵਾ ਆਂਦੀ ਹੈ ਕੁਝ ਦਿਨਾਂ ਤੱਕ ਇੱਟ ਜਿਹੜੀ ਹੈ ਸਹੀ ਹੋ ਕਣਕ ਤੁਹਾਡੇ ਵਰਗੀ ਤਾਂ ਨਹੀਂ ਹੈ ਸਾਡੀ ਹਾਂ ਨਹੀਂ ਤੁਹਾਡੀ ਕਣਕ ਵੀ ਮਾਸ਼ਾਅੱਲਾ ਸੋਹਣੀ ਆ ਇਹ ਨਹੀਂ ਹੈ ਕਣਕ ਮਾੜੀ ਨਹੀਂ ਲਓ ਜੀ ਆਹ ਦੇਖੋ ਤੁਸੀਂ ਅਫਜ਼ਾਲ ਸਾਹਿਬ ਜੀ ਆ ਰਹੇ ਆ ਜੀ ਉਸ ਤੋਂ ਬਾਅਦ ਇੱਕ ਦਿਨ ਆਏ ਸੀ ਉਸ ਤੋਂ ਬਾਅਦ ਮੈਨੂੰ ਤਾਂ ਟੱਕਰੇ ਨਹੀਂ ਜੀ ਤੈਨੂੰ ਤਾਂ ਨਹੀਂ ਟੱਕਰਿਆ ਹੈ ਹਾਂ। ਤੇ ਮੈਨੂੰ ਉਦੋਂ ਕਹਿ ਰਿਹਾ ਸੀ ਇਹ ਪੀਰ ਵਾਲੇ ਦਿਨ ਅੱਜ ਨਾ ਹੂੰ। ਜੁਮੇਰਾਤ ਹੋ ਗਈ ਆ ਹੈਂ? ਤੇ ਹਾਂਜੀ ਫਜ਼ਾਲ ਸਾਹਿਬ ਉਦੋਂ ਤੁਸੀਂ ਗੱਲਾਂ ਕੀਤੀਆਂ ਸਾਰੀਆਂ ਤੇ ਉਹ ਕਿੱਧਰ ਗਈਆਂ ਗੱਲਾਂ ਉਹ ਬਾਤਾਂ ਜੀ ਰਾਣਾ ਸਾਹਿਬ ਮਸਲਾ ਹੈ ਵੀ ਤੁਹਾਨੂੰ ਪਰੇਸ਼ਾਨੀ ਬਣਦੀ ਅੱਛਾ ਤੇ ਤੇਸ ਹੁਣ ਅਸੀਂ ਬੱਚੇ ਦਾ ਉਹ ਕਰਵਾਇਆ ਪੈਸਾ ਪੋਤਾ ਹੋਇਆ ਮਾਸ਼ਾਅੱਲਾ ਚਲੋ ਜੀ ਬੜੀ ਗੱਲ ਮੁਬਾਰਕ ਹੋਵੇ ਸੈਰ ਮੁਬਾਰਕ ਜੀ ਤੇ 22 ਨੂੰ ਇਨਸ਼ਾਅੱਲਾ ਦੋਨੋਂ ਦੇ ਆ ਜਾਂਦੇ ਆ ਹੈ ਉਹ 22 ਨੂੰ ਦੋਨੋਂ ਦੇ ਪਹੁੰਚ ਜਾਂਦੇ ਆ ਕਦਮ ਇਹ ਤਾਂ 2 ਦਿਨਾਂ ਦਾ ਹੀ 1 2 3 1 ਹਾਲੇ ਗੱਡੀ ਪਿੱਛੇ ਹੀ ਆ ਔਰ ਬਾਈ ਹਾਲੇ ਗੱਡੀ ਪਿੱਛੇ ਹੀ ਆ ਅੱਛਾ ਹਾਂ। 1 2 ਦਿਨ ਤੱਕ ਚਲੋ ਕਹਿੰਦੇ ਵੀ ਅਸੀਂ ਵੀ ਕਹਿੰਦੇ ਪਵਸਤਾ ਰਹਿ ਸ਼ਜਰ ਸੇ ਉਮੀਦੇ ਬਹਾਰ ਰੱਖ ਆਹ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਦੋ ਅਗਰ ਕੰਮ ਹੈ ਤਾਂ 2 3 ਦਿਨਾਂ ਦੀ ਕੋਈ ਗੱਲ ਨਹੀਂ ਉਹ ਤਾਂ ਬਾਈ ਜੀ ਮਿੰਤਰ ਨੇ ਆਏ ਆ ਜੀ ਬਾਈ ਨਾਰਾਜ਼ ਨਾ ਹੋਵੇ ਚਲੋ ਕੋਈ ਗੱਲ ਨਹੀਂ ਬਾਈ ਨਾਰਾਜ਼ ਨਹੀਂ ਹੁੰਦਾ ਨਹੀਂ ਨਹੀਂ ਚਲੋ ਜੀ ਨਾਰਾਜ਼ ਨਾ ਹੋਇਆ ਨਾਰਾਜ਼ ਕਰਨਾ ਹੋਣਾ ਲਓ ਜੀ ਇਹ ਤਾਂ ਅਫਜ਼ਾਲ ਦੀ ਮਰਜ਼ੀ ਆ ਵੀ ਉਹ ਆਵੇ ਜਾਂ ਨਾ ਆਵੇ ਚਲੋ ਬਹਰਾਲੋ ਮਜਬੂਰ ਆ ਫਿਲਹਾਲ ਇਹਨਾਂ ਦਿਨਾਂ ਦੇ ਵਿੱਚ ਤੇ ਆਜੂਗਾ 7 ਬਿਸਮਿਲ੍ਲਾ ਨਾ ਆਊਗਾ ਤਾਂ ਕੋਈ ਹੋਰ ਲਾ ਖੜਾਂਗੇ ਠੀਕ ਹੈ ਜੀ ਤੇ ਇਹ ਸੀਗਾ ਜੀ ਅੱਜ ਦੀ ਰੁਟੀਨ ਅੱਜ ਦਾ ਵਲੌਗ ਜਿਹੜਾ ਅਸੀਂ ਤੁਹਾਡੇ ਤੱਕ ਪਹੁੰਚਾਤਾ ਉਮੀਦ ਆ ਵੀ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਜੇ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ ਤੇ ਹੁਣ ਤੁਸੀਂ ਮੈਨੂੰ ਰਾਣਾ ਖਾਲਦ ਮਕਬੂਲ ਨੂੰ ਤੇ ਅਸਲਮ ਖਾਨ ਵਕਾਰ ਸਾਹਿਬ ਨੂੰ ਤੇ ਨਾਲ ਹੀ ਸਾਡੇ ਜਨਾਬ ਅਫਜ਼ਾਲ ਸਾਹਿਬ ਨੂੰ ਦੇ ਦਿਓ ਇਜਾਜ਼ਤ ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ ਪਾਕਿਸਤਾਨ ਜ਼ਿੰਦਾਬਾਦ ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ ਮੁਹੱਬਤਾਂ ਦੇ ਵਿੱਚ ਯਾਦ ਰੱਖਿਓ ਦੁਆਵਾਂ 'ਚ ਯਾਦ ਰੱਖਿਓ ਜੀ ਰੱਬ ਰੱਖਾ